ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਤੁੱਤੀ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਜੁੜ ਚੁੱਕੇ ਆ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਸੈਨ ਹੋਜ਼ੇ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 24 ਤਰੀਕ ਆ, ਦਿਨ ਬੁੱਧਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਇਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਰਜਿੰਦਰ ਚੌਹਾਨ ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 4159090503। ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਵ, ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99-180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਲਈ ਉਪਲਬਧ ਹਨ। 5592663737। ਟਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੁਲਤਾਰ ਸਿੰਘ ਬੀਸਲਾ ਫਰੈਜ਼ਨੋ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਸਭ ਤੋਂ ਪਹਿਲਾਂ ਅੱਜ ਇੱਕ ਯੂਰੀ ਨੇ ਉਹਨਾਂ ਲੋਕਾਂ ਨੂੰ ਗਿਲਟੀ ਕਰਾਰ ਦੇ ਦਿੱਤਾ ਹੈ ਜਿਨ੍ਹਾਂ ਨੇ ਇੱਕ ਕਾਲੇ ਮੂਲ ਦੇ ਨੌਜਵਾਨ ਜਿਹੜਾ ਅਹਿਮਦ ਅਰਬਰੀ ਨੂੰ ਮਾਰ ਦਿੱਤਾ ਸੀ। ਜਾਰਜੀਆ ਦੇ ਵਿੱਚ ਇਹ ਕੇਸ ਚੱਲ ਰਿਹਾ ਸੀ ਅਤੇ ਇੱਕ ਤਰ੍ਹਾਂ ਨਾਲ ਨੈਸ਼ਨਲ ਜਿਹੜੀ ਆ ਆਊਟਕ੍ਰਾਈ ਹੋਈ ਸੀ ਵੀ ਜਦੋਂ 25 ਸਾਲਾਂ ਦੇ ਇੱਕ ਕਾਲੇ ਮੂਲ ਦੇ ਨੌਜਵਾਨ ਨੂੰ ਇਹਨਾਂ ਗੋਰੇ ਮੂਲ ਦੇ ਜਿਹੜੇ ਲੋਕ ਸੀ ਉਹਨਾਂ ਨੇ ਮਾਰ ਦਿੱਤਾ ਸੀ। ਸੋ ਜਿਹੜੀ ਯੂਰੀ ਸੀ ਉਹਦੇ ਵਿੱਚ 9 ਵਾਈਟ ਵੂਮਨ ਸੀਗੀਆਂ, 2 ਵਾਈਟ ਮੈਨ ਸੀ, ਇੱਕ ਬਲੈਕ ਮੈਨ ਸੀ। ਸੋ 11 ਘੰਟੇ ਦੀ ਡੈਲੀਬਰੇਸ਼ਨ ਚੱਲੀ, ਲਗਭਗ 2 ਦਿਨਾਂ ਦੇ ਵਿੱਚ 8 ਦਿਨਾਂ ਦੀ ਟੈਸਟੀਮੋਨੀ ਹੋਈ ਸੀ। 23 ਵਿਟਨੈਸ ਸੀਗੇ ਇਹਦੇ ਵਿੱਚ ਅਤੇ ਆਰਬਰੀ ਦੇ ਜਿਹੜੇ ਪੇਰੈਂਟਸ ਸੀਗੇ ਉਹ ਸਿਵਲ ਰਾਈਟਸ ਦੇ ਜਿਹੜੇ ਹੋਰ ਲੀਡਰ ਹੈਗੇ ਉਹਨਾਂ ਦੇ ਨਾਲ ਹਾਜ਼ਰ ਸੀਗੇ ਉੱਥੇ। ਸੋ ਉਹਦਾ ਫਾਦਰ ਜਿਹੜਾ ਗ੍ਰੈਗਰੀ ਮੈਕਮਾਈਲਰ ਉਹ ਵੀ ਉੱਥੇ ਸੀਗਾ। ਵਿਲੀਅਮ ਰੋਡੀ ਬ੍ਰਾਇਨ ਜੂਨੀਅਰ ਇੱਕ ਜਿਹੜਾ ਨੇਬਰ ਸੀ ਜਿਹੜਾ ਉਸ ਟਾਈਮ ਦੇ ਉੱਤੇ ਜਿਸ ਨੇ ਜੁਆਇਨ ਵੀ ਕੀਤਾ ਸੀ, ਉਸਨੇ ਰੋਕਿਆ ਨਹੀਂ ਜਿਹੜਾ ਜਦੋਂ ਮਰਡਰ ਹੋ ਰਿਹਾ ਸੀ, ਉਹਨੂੰ ਵੀ ਜਿਹੜਾ ਉੱਥੇ ਚਾਰਜ ਕੀਤਾ ਗਿਆ ਹੈਗਾ। ਜੀ ਬਿਲਕੁਲ। ਜਿਹੜੇ ਮੈਕਮਾਈਕਲ ਸੀਗੇ, ਇਹ ਜਿਹੜਾ ਪੇ ਪੁੱਤ ਆ, ਇਹਨਾਂ ਨੇ ਇਸ ਮੁੰਡੇ ਨੂੰ, ਨੌਜਵਾਨ ਨੂੰ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਲਿੰਚ ਕਰ ਦਿੱਤਾ। ਬਹੁਤ ਸਾਰੇ ਲੋਕ ਇਹ ਸ਼ਬਦ ਵੀ ਉਸ ਦੇ ਲਈ ਜਿਹੜਾ ਉਹ ਵਰਤ ਰਹੇ ਹੈਗੇ ਨੇ ਵੀ ਇਸ ਦੇ ਪਿੱਛੇ ਜਾ ਕੇ ਸਿਟੀਜ਼ਨ ਅਰੈਸਟ ਦੇ ਨਾਂ ਦੇ ਹੇਠਾਂ ਇਸ ਨੂੰ ਰੋਕਿਆ ਅਤੇ ਬਾਅਦ ਦੇ ਵਿੱਚ ਜਿਹੜੀ ਗੋਲੀ ਆ ਇਸ ਦੇ ਮਾਰ ਦਿੱਤੀ। ਅਤੇ ਜਿਹੜਾ ਡਿਫੈਂਸ ਲਾਇਰ ਸੀ ਉਹ ਇਹ ਇਸ ਮੁੰਡੇ ਦੇ ਜਿਹੜੇ ਆ ਗੰਦੇ ਨਾਖੂਨ ਜਾਂ ਨਹੁੰ ਆ ਉਸ ਦਾ ਜਿਹੜਾ ਹਵਾਲਾ ਦੇ ਰਿਹਾ ਸੀਗਾ ਵੀ ਆਰਬਰੀ ਤਾਂ ਮਰਿਆ ਵੀ ਕਿਉਂਕਿ ਇਸ ਨੇ ਚੋਜ਼ ਟੂ ਫਾਈਟ। ਉਹਨਾਂ ਨੇ ਆਰਬਰੀ ਦੇ ਉੱਤੇ ਮਰਨ ਵਾਲੇ ਦੇ ਉੱਤੇ ਇਹ ਦੋਸ਼ ਲਾਏ ਵੀ ਉਸਨੇ ਐਗਰੀਵੇਟਿਡ ਅਸੌਲਟ ਤੱਕ ਕੀਤਾ ਜਦੋਂ 2 ਗੋਲੀਆਂ ਉਸ 'ਤੇ ਵੱਜ ਗਈਆਂ ਸੀਗੀਆਂ। ਸੋ ਟਰੈਵਿਸ ਮੈਕਮਾਈਕਲ ਅਤੇ ਨਾਲ ਜਿਹੜਾ ਦੂਸਰਾ ਮੈਕਮਾਈਕਲ ਸੀਗਾ ਅਤੇ ਜਿਸ ਦਾ ਤੁਸੀਂ ਹਰਜੋਤ ਸਿੰਘ ਜੀ ਨਾਮ ਜਿਹੜਾ ਉਹ ਦੱਸਿਆ। ਸੋ ਇਹ ਤਿੰਨੋਂ ਜਾਣੇ ਵਿਲੀਅਮ ਬ੍ਰਾਇਨ ਜਿਹੜੇ ਆ ਇਹਨਾਂ ਸਾਰਿਆਂ ਨੂੰ ਦੋਸ਼ੀ ਜਿਹੜਾ ਉਹ ਪਾਇਆ ਗਿਆ ਹੈਗਾ। ਸਾਰੇ ਇੱਕ ਜਿਹੜਾ ਟਰੈਵਿਸ ਆਈ ਥਿੰਕ ਉਹ ਸਾਰੇ ਚਾਰਜਿਸ ਦੇ ਵਿੱਚ ਉਸਨੂੰ ਦੋਸ਼ੀ ਪਾਇਆ ਗਿਆ ਸੀਗਾ। ਇਸ ਦੇ ਉੱਤੇ ਟਿੱਪਣੀ ਕਰਦੇ ਹੋਏ ਜਿਹੜੇ ਰਾਸ਼ਟਰਪਤੀ ਆ ਉਹਨਾਂ ਨੇ ਜਿਹੜਾ ਇਹ ਕਿਹਾ ਵੀ ਇੱਕ ਚੰਗਾ ਫੈਸਲਾ ਜਿਹੜਾ ਆ ਉਹ ਆਇਆ ਹੈਗਾ ਆ
ਤੇ ਇਹ ਇੱਦਾਂ ਜਿਹੜਾ ਆ ਉਹ ਹੋਣਾ ਚਾਹੀਦਾ ਸੀ। ਸਹੀ ਫੈਸਲਾ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਕਰਾਰ ਦਿੱਤਾ ਸੀ। ਜਦੋਂ ਕਾਇਲ ਰਿਟਨਹਾਊਸ ਦਾ ਫੈਸਲਾ ਆਇਆ ਸੀ, ਉਹਨਾਂ ਨੇ ਕਿਹਾ ਸੀਗਾ ਵੀ ਜਿਊਰੀ ਨੇ ਜੋ ਫੈਸਲਾ ਦਿੱਤਾ ਹੈ, ਉਹ ਆਪਾਂ ਨੂੰ ਮੰਨਣਾ ਪੈਣਾ ਹੈਗਾ ਆ। ਸੋ ਇਹ ਜਿਹੜੀਆਂ ਚੀਜ਼ਾਂ ਹਰਜੋਤ ਸਿੰਘ ਜੀ ਇਸ ਪੂਰੇ ਮਾਮਲੇ ਦੇ ਵਿੱਚ ਘੜੀਆਂ। ਤੇ ਹਰਜੋਤ ਸਿੰਘ ਜੀ, ਸਭ ਤੋਂ ਹੈਰਾਨੀ ਵਾਲੀ ਗੱਲ ਇਸ ਪੂਰੇ ਕੇਸ ਦੇ ਵਿੱਚ ਇਹ ਸੀ, 70 ਦਿਨ ਤੋਂ ਵੱਧ ਇਹਨਾਂ ਤਿੰਨਾਂ ਦੇ ਉੱਤੇ ਕੋਈ ਵੀ ਚਾਰਜਿਸ ਨਹੀਂ, ਇੱਥੋਂ ਤੱਕ ਕਿ ਗ੍ਰਿਫਤਾਰੀ ਤੱਕ ਨਹੀਂ ਸੀ ਹੋਈ, ਜਦ ਕਿ ਇਸ ਦੀ ਮੌਤ ਦਾ ਜਿਹੜਾ ਵੀਡੀਓ ਵਾ ਉਹ ਸ਼ਰੇਆਮ ਜਿਹੜਾ ਉਹ ਘੁੰਮ ਰਿਹਾ ਸੀ। ਉਦੋਂ ਦੀ ਜਿਹੜੀ ਡਿਸਟ੍ਰਿਕਟ ਅਟਾਰਨੀ, ਉਸਨੇ ਜਿਹੜੀ ਮੈਕਮਾਈਕਲ ਦੇ ਬਹੁਤ ਕਰੀਬੀ ਦੱਸੀ ਜਾਂਦੀ ਸੀ, ਉਸਨੇ ਇਹਨਾਂ ਪੁੱਤ ਨੂੰ ਤੇ ਨਾਲ ਜਿਹੜਾ ਬਰਾਇਨ ਆ, ਉਸਨੂੰ ਕਹਿੰਦੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਆ, ਤੇ ਹੁਣ ਕਹਿੰਦੇ ਵੀ ਉਸ ਦੇ ਉੱਤੇ ਵੀ ਟਰਾਇਲ ਜਿਹੜਾ ਆ ਉਹ ਚੱਲ ਸਕਦਾ ਹੈਗਾ ਆ। ਸੋ ਇਹ ਹੁਣ ਦੇਖਦੇ ਆ ਕੀ ਹੁੰਦਾ ਆ। ਇਸ ਕੇਸ ਦੇ ਵਿੱਚ ਜਿਹੜੇ ਕਹਿੰਦੇ ਵੀ ਕਾਲੇ ਮੂਲ ਦੇ, ਜਿਹੜੇ ਤੁਸੀਂ ਦੱਸਿਆ ਵੀ ਜਿਹੜੇ ਐਕਟਿਵਿਸਟ ਸੀਗੇ, ਉਹਨਾਂ ਨੂੰ ਬੈਠਣ ਦੇ ਉੱਤੇ ਡਿਫੈਂਸ ਨੇ ਇਤਰਾਜ਼ ਜਿਹੜਾ ਪ੍ਰਗਟਾਇਆ ਸੀਗਾ ਵੀ ਏਦਾਂ ਉਹਨਾਂ ਦੇ ਬੈਠਣ ਦੇ ਨਾਲ ਜਿਊਰੀ ਦੇ ਉੱਤੇ ਜਿਹੜਾ ਆ ਉਹ ਗਲਤ ਅਸਰ ਪੈਂਦਾ ਹੈਗਾ ਆ। ਸੋ ਇਹ ਇੱਕ ਫੈਸਲਾ ਅੱਜ ਆਇਆ। ਸੋ ਇਹ ਬੀਤੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਕਾਫੀ ਹਾਈ ਪ੍ਰੋਫਾਈਲ ਜਿਹੜੇ ਟਰਾਇਲ ਆ, ਉਹਨਾਂ ਦੇ ਫੈਸਲੇ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਹੈਗੇ ਨੇ। ਜੀ। ਅਗਲੀ ਖਬਰ ਮਿਸ਼ੀਗਨ ਤੋਂ ਆ ਰਹੀ। ਲੈਂਸਿੰਗ, ਮਿਸ਼ੀਗਨ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਆ। ਸੋ ਫੈਡਰਲ ਗਵਰਨਮੈਂਟ ਨੇ 2 ਟੀਮਾਂ, ਜਿਹਦੇ ਵਿੱਚ 22 ਦੇ ਕਰੀਬ ਮੈਡੀਕਲ ਪ੍ਰੋਫੈਸ਼ਨਲਸ ਹੈਗੇ ਆ, ਡਾਕਟਰਸ ਆ, ਉਹਨਾਂ ਨੂੰ ਮਿਸ਼ੀਗਨ ਨੂੰ ਭੇਜਿਆ ਹੈਗਾ ਤਾਂ ਕਿ ਕੋਵਿਡ-19 ਦੇ ਜਿਹੜੇ ਪੇਸ਼ੈਂਟਸ ਆ, ਉਹਨਾਂ ਦੀ ਹੈਲਪ ਕੀਤੀ ਜਾ ਸਕੇ। ਗਵਰਨਰ ਗ੍ਰੈਚਨ ਵਿਟਮਰ ਜਿਹੜੇ ਆ, ਉਹਨਾਂ ਨੇ ਇਹ ਕਿਹਾ ਆ ਵੀ ਹਜੇ ਵੀ ਬਹੁਤ ਸਾਰੇ ਲੋਕ ਆ ਉਹ ਵੈਕਸੀਨ ਨਹੀਂ ਲਵਾ ਰਹੇ। ਇਹੀ ਕਾਰਨ ਆ ਵੀ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਕੇਸਾਂ ਦੀ ਗਿਣਤੀ ਬਿਊਮੌਂਟ ਹਸਪੀਟਲ ਡੀਅਰਬੌਰਨ ਜਿਹੜਾ ਮਿਸ਼ੀਗਨ 'ਚ ਹੈਗਾ ਆ, ਤੇ ਸਪੈਕਟਰਮ ਹੈਲਥ ਗ੍ਰੈਂਡ ਰੈਪਿਡਸ ਦੇ ਵਿੱਚ ਆ, ਉੱਥੇ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਆ। ਕਹਿੰਦੇ ਵੀ ਜਿਹੜੇ ਹਸਪਤਾਲ ਆ ਉਹ ਪੂਰੀ ਕਪੈਸਿਟੀ ਦੇ ਉੱਤੇ ਹੈਗੇ ਆ ਸਟੇਟ ਦੇ ਵਿੱਚ। ਜੇ ਹੋਰ ਕੇਸ ਆਉਂਦੇ ਆ ਤੇ ਉਹਨਾਂ ਨੂੰ ਆਊਟ ਆਫ ਸਟੇਟ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਭੇਜਣਾ ਪਊਗਾ। ਸੋ ਇਹ ਹੁਣ ਡਿਪੈਂਡ ਕਰਦਾ ਬੰਦੇ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੋਊਗੀ। ਜੇ ਉਹ ਬੈਡ ਆ ਤਾਂ ਦੂਸਰੀ ਸਟੇਟ ਤੱਕ ਜਾਂਦਾ ਜਾਂਦਾ ਹੀ ਰਸਤੇ 'ਚ ਉਹਦਾ ਜਿਹੜਾ ਆ ਜਿਹੜੀ ਉਹਦੀ ਡੈਥ ਵੀ ਹੋ ਸਕਦੀ ਆ। ਸੋ ਮਿਸ਼ੀਗਨ ਦੇ ਵਿੱਚ 30 ਦਿਨਾਂ ਦਾ ਜਿਹੜਾ ਡਾਟਾ ਆਇਆ ਆ, ਉਹਦੇ ਹਿਸਾਬ ਦੇ ਨਾਲ ਜਿਹੜੀ 70% ਦੇ ਕਰੀਬ ਜਿਹੜੇ ਕੇਸ ਆ ਉਹ ਇਨਕਰੀਜ਼ ਹੋਏ ਆ, ਜਿਹੜੇ ਕਿ ਬੜੇ ਜ਼ਿਆਦਾ ਨੰਬਰ ਆ। ਨਵੰਬਰ 22 ਤੱਕ 3963 ਮਿਸ਼ੀਗਨ ਦੇ ਲੋਕ ਜਿਹੜੇ ਆ ਉਹ ਹਸਪਤਾਲਾਂ ਦੇ ਵਿੱਚ ਐਡਮਿਟ ਹੈਗੇ ਆ। ਜੀ। ਅਗਲੀ ਖਬਰ ਕਰਦੇ ਜਾਈਏ, ਯੂਰਪ ਤੋਂ ਆ ਰਹੀ ਆ। ਸਵੀਡਨ ਦੇ ਵਿੱਚ ਪਹਿਲੀ ਜਿਹੜੀ ਆ ਔਰਤ ਪ੍ਰਧਾਨ ਮੰਤਰੀ ਆ ਉਹ ਬਣੀ ਸੀ। ਕਹਿੰਦੇ ਆ ਵੀ ਮੈਗਡਲੀਨਾ ਐਂਡਰਸਨ, ਇਹ ਲੀਡਰ ਜਿਹੜੀ ਆ ਉਹ ਸੋਸ਼ਲਿਸਟ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਉਹ ਸੀਗੀ। ਉਹ ਕਹਿੰਦੇ ਵੀ ਕੁਛ ਘੰਟਿਆਂ ਬਾਅਦ ਹੀ ਉਸਨੇ ਅਸਤੀਫਾ ਵੀ ਜਿਹੜਾ ਉਹ ਦੇ ਦਿੱਤਾ, ਰਿਜ਼ਾਈਨ ਵੀ ਜਿਹੜਾ ਉਹ ਦੇ ਦਿੱਤਾ, ਆਪਣੀ ਅਪੁਆਇੰਟਮੈਂਟ ਆ ਉਹ ਹੋਣ ਤੋਂ ਬਾਅਦ 'ਚ। ਉੱਥੋਂ ਦੀ ਸਰਕਾਰ ਦਾ ਆਪਣਾ ਹੀ ਜਿਹੜਾ ਬਜਟ ਪ੍ਰਪੋਜ਼ਲ ਆ, ਉਸ ਨੂੰ ਰੱਦ ਕਰ ਦਿੱਤਾ ਗਿਆ, ਤੇ ਜਿਹੜੀ ਉੱਥੋਂ ਦੀ ਆਪੋਜ਼ਿਟ ਰਾਈਟ ਵਿੰਗ ਪੋਪੂਲਿਸਟ ਸਵੀਡਨ ਡੈਮੋਕ੍ਰੇਟ ਪਾਰਟੀ ਹੈਗੀ ਆ, ਕਹਿੰਦੇ ਆ ਵੀ ਉਸ ਦਾ ਏਜੰਡਾ ਜਿਹੜਾ ਬਜਟ ਵਾਲਾ ਆ, ਉਸ ਨੂੰ ਮਿਲੀ ਸੀਗੀ। ਸੋ ਕਹਿੰਦੇ ਵੀ ਇਹ ਨਿਓ ਨਾਜ਼ੀ ਮੂਵਮੈਂਟ ਦੇ ਨਾਲ ਜੁੜੀ ਹੋਈ ਓਪੋਜੀਸ਼ਨ ਪਾਰਟੀ ਆ। ਇਸ ਹਾਰ ਤੋਂ ਬਾਅਦ ਦੇ ਵਿੱਚ ਜਿਹੜੀ ਐਂਡਰਸਨ ਆ, ਉਸਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ। ਸੋ ਕੁਛ ਘੰਟਿਆਂ ਦੀ ਜਿਹੜੀ ਇਹ ਪ੍ਰਧਾਨ ਮੰਤਰੀ ਬਣ ਕੇ ਰਹਿ ਗਈ ਉੱਥੇ ਸਵੀਡਨ ਦੇ ਵਿੱਚ, ਪਰ ਪਹਿਲੀ ਵਾਰੀ ਕਿਸੇ ਔਰਤ ਨੂੰ ਉੱਥੇ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ। ਸੋ ਹੁਣ ਕਾਗਜ਼ੀ ਪ੍ਰਧਾਨ ਮੰਤਰੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਕਹਿ ਸਕਦੇ ਹਾਂ, ਪਰ ਕਹਿ ਲਓ ਵੀ ਉਹਨਾਂ ਦੇ ਵਿਚਾਰਿਆਂ ਦੇ ਹੱਥ ਪੱਲੇ ਜਿਹੜਾ ਕੁਛ ਨਹੀਂ ਹੋਇਆ, ਕੋਈ ਵੱਡਾ ਕੰਮ ਜਿਹੜਾ ਉਹ ਕਰਨ 'ਚ ਨਾਕਾਮਯਾਬ ਰਹੇ। ਜੀ। ਅਗਲੀ ਖਬਰ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਦੇ ਸੰਬੰਧ ਦੇ ਵਿੱਚ ਆ, ਜਿਨ੍ਹਾਂ ਨੇ ਅੱਜ ਅਨਾਊਂਸ ਕੀਤਾ ਆ ਵੀ ਜਿਹੜੇ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਦੇ ਮੇਅਰ ਆ, ਉਹਨਾਂ ਨੂੰ ਆਪਣੀਆਂ ਜਿਹੜੀਆਂ ਸਰਵਿਸਿਜ਼ ਆ ਉਹ ਸਟੈਪ ਅਪ ਕਰਨੀਆਂ ਚਾਹੀਦੀਆਂ ਤਾਂ ਕਿ ਜਿਹੜਾ ਰੀਟੇਲ ਥੈਫਟ ਆ, ਜਿਹੜੀਆਂ ਚੋਰੀਆਂ ਹੋ ਰਹੀਆਂ ਰੀਟੇਲ ਸਟੋਰਾਂ ਦੇ ਵਿੱਚ, ਉਹਨਾਂ ਨੂੰ ਰੋਕਿਆ ਜਾ ਸਕੇ। ਉਹ ਕਹਿੰਦੇ ਵੀ ਮੈਂ ਗਵਰਨਰ ਤਾਂ ਹੈਗਾ, ਪਰ ਜਿਹੜੇ ਮੇਅਰ ਆ ਉਹ ਜ਼ਿਆਦਾ ਕੰਟਰੋਲ ਆਪਣੇ ਸ਼ਹਿਰ 'ਤੇ ਕਰ ਸਕਦੇ ਆ, ਕਿਉਂਕਿ ਮੈਂ ਖੁਦ ਮੇਅਰ ਰਿਹਾ ਆ। ਹੁਣ ਉਹ ਜਿਹੜੇ ਸ਼ਹਿਰ ਦਾ ਮੇਅਰ ਰਹੇ ਆ, ਉਹ ਆਪਾਂ ਨੂੰ ਪਤਾ ਵੀ ਉਹਦੀ ਕੰਡੀਸ਼ਨ ਕਿੰਨੀ ਬੈਡ ਆ। ਪਿਛਲੇ ਵੀਕਐਂਡ ਦੇ ਦੌਰਾਨ ਸੈਨ ਫਰਾਂਸਿਸਕੋ ਦੇ ਯੂਨੀਅਨ ਸਕੁਆਇਰ, ਵਾਲਨਟ ਕ੍ਰੀਕ, ਹੇਵਰਡ, ਸੈਨ ਹੋਜ਼ੇ, ਬੈਵਰਲੀ ਹਿਲਸ ਦੇ ਵਿੱਚ ਜਿਹੜੇ ਐਕਸਪੈਂਸਿਵ ਸਟੋਰਾਂ ਦੇ ਜਿਹੜੇ ਐਕਸਪੈਂਸਿਵ ਸਮਾਨ ਵਾਲੇ ਸਟੋਰ ਹੁੰਦੇ ਆ, ਉੱਥੇ ਜਿਹੜੇ
50-50, 60-60 ਗਰੁੱਪ ਦੇ ਵਿੱਚ ਲੋਕਾਂ ਨੇ ਵੜ ਕੇ ਜਿਹੜਾ ਸਮਾਨ ਆ ਉਹ ਚੋਰੀ ਕਰਕੇ ਭੱਜ ਗਏ ਸੀ। ਜਿਹੜੀਆਂ ਉਹਨਾਂ ਦੀਆਂ ਕਾਰਾਂ ਬਾਹਰ ਖੜੀਆਂ ਸੀਗੀਆਂ, ਉਹ ਲੈ ਕੇ ਚਲੇ ਗਈਆਂ ਸੀਗੀਆਂ। ਸੋ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਵੀ ਸਟੇਟ ਅਗਰੈਸਿਵ ਹੋਊਗੀ ਪ੍ਰੋਸੀਕਿਊਸ਼ਨ ਕਰਨ ਦੇ ਲਈ। ਜਿਹੜੇ ਲੋਕਾਂ ਨੂੰ ਫੜਿਆ ਜਾਊਗਾ, ਚਾਰਜ ਕੀਤਾ ਜਾਊਗਾ, ਪਰ ਇਹ ਅਪ ਟੂ ਦਾ ਲੋਕਲ ਜਿਹੜੇ ਮੇਅਰਸ ਆ ਉਹਨਾਂ ਦੇ ਉੱਤੇ ਡਿਪੈਂਡ ਕਰਦਾ। ਸੈਨ ਫਰਾਂਸਿਸਕੋ ਦੇ ਡਿਸਟ੍ਰਿਕਟ ਅਟਾਰਨੀ ਚੈਸਾ ਬੋਲਡਨ ਨੇ ਆਲਰੇਡੀ ਕੁਛ ਲੋਕਾਂ ਦੇ ਉੱਤੇ ਫੈਲਨੀ ਚਾਰਜਸ ਜਿਹੜੇ ਲਾਏ ਹੈਗੇ ਆ। ਤੇ ਸ਼ਾਪ ਲਿਫਟਿੰਗ ਉਹਨਾਂ ਨੇ ਕਿਹਾ ਵੀ ਕੰਟਰੀ ਦੀ ਪੂਰੀ ਪ੍ਰੋਬਲਮ ਆ, ਸੈਨ ਫਰਾਂਸਿਸਕੋ ਦੀ ਨਹੀਂ ਹੈਗੀ। ਤੇ ਨਿਊਸਮ ਕਹਿੰਦੇ ਵੀ ਮੇਰੇ ਖੁਦ ਦੇ ਜਿਹੜੇ 3 ਸਟੋਰ ਹੈਗੇ ਆ, ਉਹ ਪਿਛਲੇ ਸਮੇਂ ਦੇ ਦੌਰਾਨ ਲੁੱਟ ਹੋਏ ਆ। ਜੀ। ਸਪਲਾਈ ਚੇਨ ਦਾ ਮਸਲਾ ਜਿਹੜਾ ਆ ਉਹ ਬਣਿਆ ਪਿਆ ਹੈਗਾ, ਪਰ ਜਿਹੜੇ ਵੈਸਟ ਕੋਸਟ ਦੇ 2 ਵੱਡੇ ਪੋਰਟ ਲੌਂਗ ਬੀਚ ਤੇ ਲਾਸ ਐਂਜਲਸ ਆ, ਜਿੱਥੇ ਕਿ 40% ਸੀ ਫਰੇਟ ਪੂਰੇ ਯੂਐਸ ਦਾ ਜਿਹੜਾ ਐਂਟਰ ਹੁੰਦਾ ਆਉਂਦਾ ਆ। ਉਹਨਾਂ ਨੇ ਕਿਹਾ ਵੀ ਉਹ ਹੁਣ ਇੱਕ ਤਾਂ 24 ਘੰਟੇ ਕੰਮ ਤਾਂ ਕਰ ਹੀ ਰਹੇ ਆ ਪਿਛਲੇ ਹੁਣ ਕਈ ਜਿਹੜੇ ਹਫ਼ਤਿਆਂ ਤੋਂ। ਉਸ ਦੇ ਤਹਿਤ ਨਵੀਂ ਜਿਹੜੀ ਚੀਜ਼ ਇਹ ਆਈ ਆ, ਕਹਿੰਦੇ ਵੀ 33% ਜਿਹੜਾ ਬੈਕਲੌਗ ਸੀਗਾ ਉਹ ਹੁਣ ਅੱਗੇ ਦੇ ਨਾਲੋਂ ਘੱਟ ਚੁੱਕਾ ਹੈਗਾ ਆ। ਜਿਹੜੇ ਐਗਜ਼ੀਕਿਊਟਿਵ ਡਾਇਰੈਕਟਰ ਹੈਗੇ ਨੇ ਲੌਂਗ ਬੀਚ ਦੇ ਮਾਰੀਓ ਕੋਰਡੇਰੋ, ਉਹਨਾਂ ਨੇ ਇਹ ਅੱਜ ਗੱਲ ਜਿਹੜੀ ਉਹ ਦੱਸੀ ਹੈਗੀ ਆ। ਸੋ ਬਹੁਤ ਸਾਰੇ ਜਿਹੜੇ ਵੈਸਲਸ ਆ ਉਹ ਇੰਤਜ਼ਾਰ ਕਰ ਰਹੇ ਆ, ਪਾਣੀਆਂ ਦੇ ਵਿੱਚ ਖੜੇ ਨੇ ਵੀ ਕਦੋਂ ਸਾਡਾ ਨੰਬਰ ਆਊਗਾ ਤੇ ਅਸੀਂ ਜਿਹੜੇ ਕੰਟੇਨਰ ਆ ਉਹ ਲਵਾਈਏ ਤੇ ਅਗਲੀ ਚਾਲੇ ਜਿਹੜਾ ਉਹ ਚੱਲ ਸਕੀਏ। ਪਰ ਅੱਗੇ ਦੇ ਨਾਲੋਂ ਕਹਿੰਦੇ ਆ ਵੀ ਥੋੜ੍ਹਾ ਜਿਹਾ ਸੁਧਾਰ ਹੋਇਆ ਆ, ਪਰ ਹੁਣ ਪਹਿਲਾਂ ਦੇ ਨਾਲੋਂ ਥੋੜ੍ਹਾ ਜਿਹਾ ਬੈਟਰ ਆ, ਪਰ ਅਜੇ ਵੀ ਕਾਫੀ ਇੰਤਜ਼ਾਰ ਕਰਨਾ ਪੈ ਰਿਹਾ। ਇਹਨਾਂ ਨੇ ਹੁਣ ਰੀਸੈਂਟਲੀ ਨਵੇਂ ਫਾਈਨ ਵੀ ਜਿਹੜੇ ਆ ਉਹ ਪਾਉਣੇ ਸ਼ੁਰੂ ਕੀਤੇ ਆ। ਕਹਿੰਦੇ ਵੀ ਚਾਰਜਰ ਜਿਹੜਾ ਕੈਰੀਅਰਸ ਦੇ ਉੱਤੇ $100 ਪ੍ਰਤੀ ਦਿਨ ਇੱਕ ਕੰਟੇਨਰ ਦਾ ਜਿਹੜਾ ਆ ਉਹ ਫਾਈਨ ਲਿਆ ਜਾਊਗਾ ਜੇ ਉਹ ਡੌਕ ਦੇ ਉੱਤੇ ਉਸ ਨੂੰ ਜਿਹੜਾ ਉਹ ਛੱਡ ਕੇ ਜਾਂਦੇ ਨੇ। ਮੈਕਸੀਮਮ 9 ਦਿਨ ਕਹਿੰਦੇ ਵੀ ਉਹਨਾਂ ਨੂੰ ਕੰਟੇਨਰ ਮੂਵ ਕਰਨ ਦੇ ਲਈ ਮਿਲਣਗੇ ਜਿਹੜੇ ਆ ਟਰੱਕਸ ਦੇ ਬਾਰੇ। ਉਸ ਤੋਂ ਬਾਅਦ ਦੇ ਵਿੱਚ ਹਰ ਦਿਨ ਜਿਹੜਾ ਉਹਨਾਂ ਦੇ ਉੱਤੇ ਫਾਈਨ ਜਿਹੜਾ ਉਹ ਪੈਂਦਾ ਜਾਵੇਗਾ। ਜੀ। ਅਗਲੀ ਖਬਰ ਜਿਹੜੀ ਆ ਉਹ ਇੱਕ ਘਰ ਸੇਲ ਦੇ ਉੱਤੇ ਲੱਗਿਆ ਆ। ਕਹਿੰਦੇ ਵੀ ਸਭ ਤੋਂ ਵੱਡਾ ਘਰ ਕੈਲੀਫੋਰਨੀਆ ਦੇ ਵਿੱਚ ਇਹ ਕਿਹਾ ਜਾ ਸਕਦਾ। $49.5 ਮਿਲੀਅਨ ਇਹਦੀ ਜਿਹੜੀ ਪ੍ਰਾਈਸ ਆ ਰੱਖੀ ਗਈ ਆ। ਮੈਗਾ ਮੈਂਸ਼ਨ ਇਹ 3200 ਸਕੁਏਅਰ ਫੁੱਟ ਦਾ ਘਰ ਪਾਮ ਡੈਜ਼ਰਟ ਕੈਲੀਫੋਰਨੀਆ ਦੇ ਵਿੱਚ ਆ। ਉਹਦੇ ਵਿੱਚ ਘਰ ਦੇ ਕਹਿੰਦੇ ਬੈਡਰੂਮ ਬਾਥਰੂਮ ਤਾਂ ਹੈ ਹੀ ਬਥੇਰੇ ਆ 32,000 ਸਕੁਏਅਰ ਫੁੱਟ ਦੇ, ਪਰ ਐਕੁਏਰੀਅਮ ਟਨਲ ਹੈਗੀ ਆ। ਬਹੁਤ ਹੀ ਜਿਹੜਾ ਇਹ ਇੱਕ ਜਿਹੜਾ ਹੈਗਾ ਮੀਡੀਆ ਮੁਗਲ ਆ, ਉਸ ਦਾ ਘਰ ਹੈਗਾ ਆ। ਉਸਨੇ ਖੁਦ ਇਹ ਬਣਵਾਇਆ ਸੀ ਤੇ ਹੁਣ ਇਹ ਸੇਲ ਦੇ ਉੱਤੇ ਲੱਗਿਆ ਆ $49.5 ਮਿਲੀਅਨ ਦਾ। ਜੀ। ਸਾਊਥ ਡਕੋਟਾ ਦੀ ਸੁਪਰੀਮ ਕੋਰਟ ਨੇ ਅੱਜ ਜਿਹੜੇ ਇੱਕ ਹੇਠਲੀ ਅਦਾਲਤ ਦੇ ਫੈਸਲੇ ਨੂੰ ਜਿਹੜਾ ਉਹ ਅਪਹੈਲਡ ਕੀਤਾ ਆ, ਯਾਨੀ ਕਿ ਉਸ ਦੇ ਉੱਤੇ ਹਰੀ ਝੰਡੀ ਜਿਹੜੀ ਉਹ ਲਾਈ ਆ, ਜਿਸ ਦੇ ਤਹਿਤ ਸਾਊਥ ਡਕੋਟਾ ਦੇ ਵਿੱਚ ਵੋਟਰਸ ਦੇ ਦੁਆਰਾ ਪਾਸ ਕੀਤੀ ਗਈ ਜਿਹੜੀ ਅਮੈਂਡਮੈਂਟ, ਜਿਸ ਦੇ ਨਾਲ ਰੀਕ੍ਰੀਏਸ਼ਨਲ ਮੈਰੀਜੁਆਨਾ ਜਿਹੜੀ ਉਹ ਲੀਗਲ ਹੁੰਦੀ ਸੀ, ਉਸ ਨੂੰ ਉਹ ਨਲੀਫਾਈ ਕਰਦਾ ਹੈਗਾ ਆ। ਜਿਹੜੀ ਗਵਰਨਰ ਉੱਥੋਂ ਦੀ ਹੈਗੀ ਹੈ ਕ੍ਰਿਸਟੀ ਨਿਯਮ, ਉਸ ਨੇ ਇਹ ਲੀਗਲ ਫਾਈਟ ਜਿਹੜੀ ਉਹ ਸ਼ੁਰੂ ਕੀਤੀ ਸੀ। ਇੱਕ ਅਮੈਂਡਮੈਂਟ ਜਿਹੜਾ ਉਹ ਲਿਆਂਦਾ ਗਿਆ ਸੀ ਜਿਸ ਨੂੰ ਮੈਜੋਰਟੀ ਵੋਟਰਸ ਨੇ ਪਾਸ ਕਰ ਦਿੱਤਾ ਸੀ। ਰਿਪਬਲਿਕਨ ਗਵਰਨਰ ਜਿਹੜੀ ਇਹ ਮੈਰੀਜੁਆਨਾ ਦੀ ਲੀਗਲਾਈਜੇਸ਼ਨ ਦੇ ਖਿਲਾਫ ਹੈਗੀ, ਉਹ ਕਹਿੰਦੀ ਵੀ ਇਹ ਸੋਸ਼ਲ ਇਲ ਹੈਗਾ ਆ, ਤੇ ਉਹਦੀ ਐਡਮਿਨਿਸਟ੍ਰੇਸ਼ਨ ਨੇ ਦੁਆਰਾ ਆਰਗੂਮੈਂਟ ਇਹੀ ਅਦਾਲਤ ਵਿੱਚ ਪੇਸ਼ ਕੀਤੇ ਗਏ ਸੀ, ਟੈਕਨੀਕਲ ਵਾਇਓਲੇਸ਼ਨ ਜਿਹੜੀ ਹੈ ਸਟੇਟ ਕਨਸਟੀਟਿਊਸ਼ਨ ਦੇ ਉੱਤੇ। ਜਿਹੜੀ ਉੱਥੋਂ ਦੀ ਸੁਪਰੀਮ ਕੋਰਟ ਆ, ਉਹਨੇ ਹੁਣ 1 ਦੇ ਮੁਕਾਬਲੇ ਜਿਹੜੇ 4 ਦੇ ਨਾਲ ਇਸ ਫੈਸਲਾ ਸੁਣਾਇਆ ਆ ਵੀ ਇਹ ਜਿਹੜਾ ਵੋਟਰ ਪਾਸਡ ਅਮੈਂਡਮੈਂਟ ਆ ਉਹ ਲਾਗੂ ਨਹੀਂ ਹੋਵੇਗੀ। ਸੋ ਹੁਣ ਜਿਹੜਾ ਹਰਜੋਤ ਸਿੰਘ ਜੀ ਸਿੱਧੀ ਤਕਰਾਰ ਜਿਹੜੀ ਉਹ ਆਪਾਂ ਦੇਖ ਸਕਦੇ ਹਾਂ ਵੀ ਮੈਜੋਰਟੀ ਆਫ ਲੋਕ ਕੀ ਚਾਹੁੰਦੇ ਆ ਤੇ ਕੁਝ ਚੁਣਿੰਦਾ ਜਿਹੜੇ ਪੋਲੀਟੀਸ਼ੀਅਨ ਆ ਉਹ ਕੀ ਚਾਹੁੰਦੇ ਹੈਗੇ ਆ। ਕਦੀ ਜਿਹੜੀ ਆ ਮੈਜੋਰਟੀ ਲੋਕਾਂ ਦੀ ਵੀ ਜਿਹੜੀ ਉਹ ਨਹੀਂ ਸੁਣੀ ਜਾਂਦੀ। ਅਗਲੀ ਖਬਰ ਜਿਹੜੀ ਆ ਫੈਡ ਦੇ ਮੈਂਬਰਸ ਆ ਜਿਹੜੇ, ਉਹਨਾਂ ਨੇ ਅੱਜ ਮੀਟਿੰਗ ਦੇ ਵਿੱਚ ਕਿਹਾ ਵੀ ਜੇ ਇਨਫਲੇਸ਼ਨ ਇੱਦਾਂ ਹੀ ਚੱਲਦੀ ਰਹੀ ਤੇ ਜਿਹੜੇ ਇੰਟਰਸਟ ਰੇਟ ਆ ਉਹਨਾਂ ਨੂੰ ਬਹੁਤ ਜਲਦੀ ਜਿਹੜਾ ਆ ਵਧਾਇਆ ਜਾਊਗਾ। ਸੋ ਨਵੰਬਰ ਦੇ ਵਿੱਚ ਜਿਹੜੀ ਫੈਡਰਲ ਮੀਟਿੰਗ ਹੋਈ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਸਾਡਾ ਮੇਨ ਕੰਸਰਨ ਇਸ ਟਾਈਮ ਇਨਫਲੇਸ਼ਨ ਹੈਗਾ ਆ।
ਕਹਿੰਦੇ ਵੀ ਮਨੀ ਬਹੁਤ ਜ਼ਿਆਦਾ ਫਲੋ ਕੀਤਾ ਗਿਆ ਸੀ ਘੱਟ ਇੰਟਰਸਟ ਰੇਟ 'ਤੇ, ਤਾਂ ਕਿ ਜੋਬਸ ਵੀ ਇੱਦਾਂ ਹੀ ਬਚੀਆਂ ਰਹਿਣ ਅਤੇ ਬਿਜ਼ਨਸ ਚੱਲਦੇ ਰਹਿਣ। ਪਰ ਹੁਣ ਜਿਵੇਂ ਹੀ ਬਹੁਤ ਜ਼ਿਆਦਾ ਜਿਹੜੀਆਂ ਪ੍ਰਾਈਸਿਸ ਵੱਧ ਗਈਆਂ ਆ, ਸੋ ਇੱਕੋ ਹੀ ਇੱਕ ਆਲਟਰਨੇਟਿਵ ਉਹਦਾ ਇਹ ਆ ਵੀ ਜਿਹੜੇ ਇੰਟਰਸਟ ਰੇਟ ਆ ਉਹਨਾਂ ਨੂੰ ਵਧਾਇਆ ਜਾਵੇ। ਜੀ। ਅਮਰੀਕਾ ਵਿੱਚ ਤਾਂ ਜਿਹੜੀਆਂ ਇਹ ਵੱਡੀਆਂ ਕੰਪਨੀਆਂ ਆ, ਕਹਿੰਦੇ ਵੀ ਉਹਨਾਂ ਨੂੰ ਕੋਈ ਬਹੁਤੇ ਜਾਂ ਜੁਰਮਾਨੇ ਕਹਿ ਲਓ ਜਾਂ ਉਹ ਟੈਕਸ ਤੋਂ ਚੋਰੀ ਤਾਂ ਉਹ ਕਰਦੀਆਂ, ਉੱਥੋਂ ਬਚ ਜਾਂਦੀਆਂ ਆ। ਹੁਣ ਐਮਾਜ਼ੋਨ ਤੇ ਐਪਲ ਆ, ਉਹਨਾਂ ਦੇ ਖਿਲਾਫ ਇੱਕ ਐਂਟੀ ਟਰਸਟ ਫਾਈਨ ਪਾਇਆ ਗਿਆ ਆ $225 ਮਿਲੀਅਨ ਦਾ। ਐਮਾਜ਼ੋਨ ਤੇ ਐਪਲ ਨੂੰ ਇਟਲੀ ਦੀ ਇੱਕ ਜਿਹੜੀ ਅਦਾਲਤ ਆ ਉਸ ਦੇ ਦੁਆਰਾ, ਉੱਥੋਂ ਦੀ ਜਿਹੜੀ ਐਂਟੀ ਟਰਸਟ ਅਥਾਰਟੀ ਆ, ਉਹਨਾਂ ਨੇ ਇਹ ਦੋ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਨੂੰ $225 ਮਿਲੀਅਨ ਜਾਂ ਉੱਥੇ ਦੇ ਤਕਰੀਬਨ 200 ਮਿਲੀਅਨ ਯੂਰੋਜ਼ ਹੈਗੇ ਆ, ਉਸ ਦਾ ਜੁਰਮਾਨਾ ਜਿਹੜਾ ਉਹ ਪਾਇਆ ਗਿਆ ਹੈ। ਐਂਟੀ ਟਰਸਟ ਜਿਹੜਾ ਕੰਪੈਟੀਟਿਵਨੈਸ ਜਿਹੜੀ ਕੋਆਪਰੇਸ਼ਨ ਆ ਐਪਲ ਦੀ ਤੇ ਬੀਟ ਪ੍ਰੋਡਕਟਸ ਦੀ, ਉਸ ਦੇ ਦਰਮਿਆਨ ਜਿਹੜੀ ਉਹ ਬਣੀ ਸੀ। ਜੀ। ਅਗਲੀ ਖਬਰ ਜੇ ਆਪਾਂ ਕੁਛ ਕੁ ਲੋਕਲ ਕਰਦੇ ਜਾਈਏ, ਫਰਿਜ਼ਨੋ ਤੋਂ ਆ ਰਹੀ ਆ। ਫਰਿਜ਼ਨੋ ਦੇ ਵਿੱਚ ਜਿਹੜੀ ਫਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਆ, ਉੱਥੇ ਦੇ ਪੁਲਿਸ ਚੀਫ ਪੈਕੋ ਵਲਡੇਮੈਰਾ ਜਿਹੜੇ ਆ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇੱਕ ਨਵਾਂ ਆਪਰੇਸ਼ਨ ਜਿਹਦਾ ਨਾਮ ਉਹਨਾਂ ਨੇ ਆਪਰੇਸ਼ਨ ਕ੍ਰਿਸਮਸ ਪ੍ਰੈਜ਼ੈਂਸ ਰੱਖਿਆ ਹੈ, ਇਹ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਤੋਂ ਹੀ। ਜਿਹਦੇ ਮੁਤਾਬਕ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਜਿਹੜੀਆਂ ਚੋਰੀਆਂ ਵੱਧ ਰਹੀਆਂ ਆ ਸਟੋਰਾਂ ਦੇ ਵਿੱਚ, ਉਹਨੂੰ ਘਟਾਉਣ ਦੇ ਲਈ ਤੇ ਜਿਹੜਾ ਕ੍ਰਾਈਮ ਆ ਉਹਨੂੰ ਵੀ ਜਿਹੜਾ ਫਰਿਜ਼ਨੋ ਏਰੀਏ ਦੇ ਵਿੱਚ ਇਸ ਹੌਲੀਡੇ ਸੀਜ਼ਨ ਦੇ ਦੌਰਾਨ ਘਟਾਇਆ ਜਾਵੇ। ਉਹ ਇਹ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਐਨੂਅਲ ਆਪਰੇਸ਼ਨ ਕ੍ਰਿਸਮਸ ਪ੍ਰੈਜ਼ੈਂਟ ਜਿਹੜੀ ਆ ਉਹ ਸ਼ੁਰੂ ਕਰਨ ਜਾ ਰਹੇ ਆ, ਅਤੇ ਜਿਹਦੇ ਨਾਲ ਪੁਲਿਸ ਆਫਿਸਰਸ ਦੀ ਜਿਹੜੀ ਪ੍ਰੈਜ਼ੈਂਸ ਆ ਬਹੁਤ ਜ਼ਿਆਦਾ ਸਟੋਰਾਂ ਦੇ ਉੱਤੇ ਹੋਵੇਗੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ ਜੀ, FBI ਦੇ ਕੁਛ ਜਿਹੜੇ ਏਜੰਟਸ ਆ, ਉਹਨਾਂ ਨੇ ਸ਼ਿਕਾਇਤ ਕੀਤੀ ਆ ਵੀ ਰਸ਼ੀਆ ਦੇ ਵਿੱਚ ਪੋਸਟਿੰਗ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਮਾਈਗ੍ਰੇਨਸ ਤੇ ਹੋਰ ਕਈ ਇੱਦਾਂ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਆ ਰਹੀਆਂ ਆ। ਬਹੁਤ ਸਾਰੇ ਅਮਰੀਕੀ ਜਿਹੜੇ ਦੂਤਾਵਾਸ, ਇੱਕ ਜਿਹੜਾ ਕਿਊਬਾ ਦੇ ਵਿੱਚ ਸੀਗਾ ਤੇ ਜਿਹੜਾ ਰੂਸ ਦੇ ਲਾਗੇ ਸੀ, ਉਹਨਾਂ ਨੂੰ ਇੱਕ ਹਵਾਨਾ ਸਿੰਡਰਮ ਵਰਗੀਆਂ ਜਿਹੜੀਆਂ ਚੀਜ਼ਾਂ ਆ ਉਸ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਸੀ। ਇਸੇ ਦੇ ਤਹਿਤ ਅੱਜ CIA ਦੇ ਡਾਇਰੈਕਟਰਸ ਆ, ਉਹਨਾਂ ਨੇ ਰੂਸ ਦੇ ਜਿਹੜੇ ਜਸੂਸ ਆ ਉਹਨਾਂ ਨੂੰ ਚੇਤਾਵਨੀ ਇਹ ਦਿੱਤੀ ਆ ਵੀ ਤੁਹਾਨੂੰ ਨਤੀਜੇ ਭੁਗਤਣੇ ਪੈ ਸਕਦੇ ਆ ਜਿਹੜੇ ਹਵਾਨਾ ਸਿੰਡਰਮ ਦੇ ਜਿਹੜੇ ਇਨਸੀਡੈਂਟਸ ਆ ਉਹਨਾਂ ਦੇ ਬਾਬਤ। ਵਿਲੀਅਮ ਜੇ ਬਰਨਜ਼ CIA ਦੇ ਜਿਹੜੇ ਡਾਇਰੈਕਟਰਸ ਆ, ਉਹਨਾਂ ਨੇ ਇੱਕ ਕਹਿੰਦੇ ਵੀ ਗੁਪਤ ਚੇਤਾਵਨੀ ਜਿਹੜੀ ਰਸ਼ੀਆ ਦੀ ਟਾਪ ਇੰਟੈਲੀਜੈਂਸ ਸਰਵਿਸ ਆ ਉਸ ਨੂੰ ਇਹ ਦਿੱਤੀ ਹੈਗੀ ਆ। ਮਾਸਕੋ ਨੂੰ ਇਹ ਗਏ ਸੀਗੇ ਇਸ ਮਹੀਨੇ ਦੇ ਜਿਹੜੇ ਸ਼ੁਰੂਆਤ ਦੇ ਵਿੱਚ, ਜਿੱਥੇ ਜਿਹੜੀ ਰਸ਼ੀਆ ਦੀ ਫੈਡਰਲ ਸਿਕਿਉਰਿਟੀ FSB ਤੇ ਉਹਨਾਂ ਦੀ ਜਿਹੜੀ ਫੋਰਨ ਇੰਟੈਲੀਜੈਂਸ ਸਰਵਿਸ ਆ ਉਸ ਨੂੰ ਇਹ ਚੇਤਾਵਨੀ ਜਿਹੜੀ ਉਹ ਦੇ ਕੇ ਆ ਰਹੇ ਆ ਵੀ ਬਹੁਤ ਸਾਰੇ US ਦੇ ਜਿਹੜੇ ਪਰਸਨਲ ਤੇ ਉਹਨਾਂ ਦੇ ਪਰਿਵਾਰ ਆ ਸਵੀਅਰ ਬ੍ਰੇਨ ਡੈਮੇਜ ਤੋਂ ਜਿਹੜਾ ਆ ਉਹਨਾਂ ਨੂੰ ਉਹਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ। ਇਹ ਕਈ ਸਾਲ ਪਹਿਲਾਂ ਇੱਦਾਂ ਦੀ ਜਿਹੜੀ ਆਪਾਂ ਨੂੰ ਚੀਜ਼ਾਂ ਆ ਉਹ ਦੇਖਣ ਨੂੰ ਜਿਹੜੀਆਂ ਉਹ ਮਿਲੀਆਂ ਸੀਗੀਆਂ ਵੀ ਬਹੁਤ ਸਾਰੇ ਜਿਹੜੇ ਅਮਰੀਕੀ ਦੂਤਾਵਾਸ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਸੀਗੇ, ਉਹਨਾਂ ਨੂੰ ਇਹ ਸ਼ਿਕਾਇਤਾਂ ਜਿਹੜੀਆਂ ਆਉਣੀਆਂ ਸ਼ੁਰੂ ਹੋਈਆਂ ਸੀ। ਇੱਥੋਂ ਤੱਕ ਕਿ ਹੁਣ ਰੀਸੈਂਟਲੀ ਜਦੋਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਆਈ ਥਿੰਕ ਵੀਅਤਨਾਮ ਨੂੰ ਜਦੋਂ ਜਾ ਰਹੇ ਸੀ, ਉਦੋਂ ਉਹਨਾਂ ਦੇ ਜਹਾਜ਼ ਨੂੰ ਕੁਛ ਚਿਰ ਜਿਹੜਾ ਆ ਉਹ ਹਵਾ ਦੇ ਵਿੱਚ ਹੀ ਉੱਡਣਾ ਪਿਆ, ਇੰਤਜ਼ਾਰ ਕਰਨਾ ਪਿਆ ਵੀ ਉਦੋਂ ਵੀ ਇੱਦਾਂ ਦੀ ਜਿਹੜੀ ਸ਼ਿਕਾਇਤ ਆ ਉੱਥੇ ਥੱਲੇ ਜਿਹੜਾ ਆ ਉਹ ਜਿਹੜੇ ਜ਼ਮੀਨ ਦੇ ਉੱਤੇ ਸੀਗੇ ਉੱਥੇ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ। ਜੀ। ਅਗਲੀ ਖਬਰ ਫਰਿਜ਼ਨੋ ਤੋਂ ਆ ਰਹੀ ਆ। ਫਰਿਜ਼ਨੋ ਦੇ ਵਿੱਚ ਇੱਕ ਵੱਡਾ ਜਿਹੜਾ ਕਹਿੰਦੇ ਫਰਿਜ਼ਨੋ ਫੇਅਰ ਆ ਰਿਹਾ ਆ, ਜਿਹਦੇ ਵਿੱਚ ਡਰਾਈਵ ਥਰੂ ਜਿਹੜੀਆਂ ਲਾਈਟਸ ਆ ਕ੍ਰਿਸਮਸ ਦੀਆਂ ਉਹ ਦੇਖਣ ਲਈ ਲੋਕ ਜਾ ਸਕਦੇ ਆ, ਬੱਚੇ ਵੀ ਜਾ ਸਕਦੇ। ਦਸੰਬਰ 3 ਤੋਂ ਲੈ ਕੇ ਦਸੰਬਰ 23 ਤੱਕ ਇਹ ਚੱਲੂਗਾ, ਜਿਹਦੇ ਵਿੱਚ 450 ਦੇ ਕਰੀਬ ਹੌਲੀਡੇ ਲਾਈਟ ਡਿਸਪਲੇ ਲਾਏ ਹੋਏ ਆ। ਸੋ ਮੋਸਟਲੀ ਕਾਰ ਦੇ ਥਰੂ ਆ, ਪਰ 2 ਦਿਨ ਉਹਨਾਂ ਨੇ ਵਾਕ ਥਰੂ ਵੀ ਰੱਖੇ ਆ, ਦਸੰਬਰ 4 ਨੂੰ ਤੇ ਦਸੰਬਰ 15 ਨੂੰ। ਸੋ ਉਹਦੀ ਟਿਕਟ ਵੀ ਜਿਹੜੀ ਆ ਇਸ ਈਵੈਂਟ ਦੇ ਲਈ ਰੱਖੀ ਹੋਈ ਆ। ਜੀ। ਲੇਕ ਟਾਹੋ ਦੇ ਵਿੱਚੋਂ ਜਿਹੜੀਆਂ ਪੁਰਾਣੀਆਂ ਜ਼ਹਿਰੀਲੀਆਂ ਕੇਬਲਸ ਆ ਉਹਨਾਂ ਨੂੰ ਕਹਿੰਦੇ ਆ ਵੀ ਹੁਣ ਰਿਮੂਵ ਕੀਤਾ ਜਾਊਗਾ। AT&T ਪੈਕਵੈਲ ਜਿਹੜੀ ਸਬਸਿਡਰੀ ਹੈਗੀ ਆ, ਉਹਨਾਂ ਨੇ ਇੱਕ ਲਾਸੂਟ ਜਿਹੜਾ ਉਹ ਸੈਟਲ ਕੀਤਾ ਸੀਗਾ US ਲਾਅ ਦੇ ਅਧੀਨ ਜਿਹੜੇ ਕੰਜ਼ਰਵੇਸ਼ਨਲਿਸਟ ਹੈਗੇ ਆ ਉਹਨਾਂ ਦੇ ਨਾਲ ਜਿਹੜੇ ਇੱਕ ਕਹਿੰਦੇ ਵੀ ਇੱਕ ਸੁਪਰ ਫੰਡ ਕੇਸਿਸ ਜਿਹੜੇ ਉਹ ਹੋਏ ਸੀ
ਤੇ ਕਹਿੰਦੇ ਵੀ $1.5 ਮਿਲੀਅਨ ਆ ਉਹ ਸਪੈਂਡ ਕਰਨਗੇ 8 ਮੀਲ ਜਿਹੜੀਆਂ ਜ਼ਹਿਰੀਲੀਆਂ ਟੈਲੀਫੋਨ ਕੇਬਲਸ ਆ ਜਿਹੜੀਆਂ ਲੇਕ ਟਾਹੋ ਦੇ ਬਾਟਮ ਦੇ ਉੱਤੇ ਜਿਹੜੀਆਂ ਉਹ ਪਈਆਂ ਨੇ ਕਈ ਦਹਾਕਿਆਂ ਤੋਂ, ਉਸ ਨੂੰ ਹੁਣ ਉਸ ਦੇ ਵਿੱਚੋਂ ਕੱਢਿਆ ਜਾਵੇਗਾ। ਇੱਕ ਜਿਹੜੇ ਸੈਕਰਾਮੈਂਟੋ ਦੇ ਯੂਐਸ ਦੇ ਜਿਹੜੇ ਜੱਜ ਆ ਉਹਨਾਂ ਨੇ ਇਸ ਜਿਹੜੇ ਕੰਸੈਂਟ ਡਿਕਰੀ ਆ ਉਸ ਦੇ ਉੱਤੇ ਹਰੀ ਝੰਡੀ ਉਹ ਦੇ ਦਿੱਤੀ ਹੈ। ਜੀ। ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ, ਤੇ ਜੇ ਆਪਾਂ ਇਕੋਨਮੀ ਦੀ ਗੱਲ ਕਰਦੇ ਜਾਈਏ, ਸਵੇਰੇ ਆਪਾਂ ਦੱਸਿਆ ਸੀ ਵੀ ਜੋਬਲੈਸ ਕਲੇਮ ਜਿਹੜੇ ਆ ਉਹ ਬਹੁਤ ਜ਼ਿਆਦਾ ਘਟ ਗਏ ਹੈਗੇ ਆ। ਜੀ ਬਿਲਕੁਲ ਜੀ, 2 ਲੱਖ ਤੋਂ ਆંકੜਾ ਜਿਹੜਾ ਉਹ ਥੱਲੇ ਆਇਆ ਆ ਪਿਛਲੇ ਕਈ ਦਹਾਕਿਆਂ ਤੋਂ ਬਾਅਦ ਦੇ ਵਿੱਚ। ਕਹਿੰਦੇ ਆ ਵੀ ਇੱਧਰ ਨੂੰ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲੀ ਹੈਗੀ ਆ। ਵੈਸੇ ਵੀ ਹੁਣ ਹੌਲੀਡੇ ਸੀਜ਼ਨ ਦੇ ਵਿੱਚ ਜਿਹੜੇ ਸੀਜ਼ਨਲ ਕੰਮ ਆ ਉਹ ਜ਼ਿਆਦਾ ਹੁੰਦਾ। ਬਹੁਤ ਸਾਰੇ ਜਿਹੜੇ ਵੱਡੇ ਸਟੋਰ ਆ ਉਹ ਹਾਇਰ ਕਰਦੇ ਨੇ, ਲੋਕਾਂ ਨੂੰ ਹਾਇਰ ਕਰਦੇ ਨੇ ਵੀ ਉਦੋਂ ਜਿਹੜੇ ਕਸਟਮਰ ਆ ਉਹ ਜ਼ਿਆਦਾ ਆ ਰਹੇ ਹੁੰਦੇ ਆ। ਚਲੋ ਹੋਪਫੁਲੀ ਇਦਾਂ ਹੀ ਜਿਹੜਾ ਉਹ ਮਾਹੌਲ ਇਕੋਨਮੀ ਦਾ ਜਿਹੜਾ ਉਹ ਬਣਿਆ ਰਵੇ ਤਾਂ ਚੰਗੀ ਗੱਲ ਆ। ਸੋ ਅਦਰਵਾਈਜ਼ ਮਹਿੰਗਾਈ ਦੇ ਕਰਕੇ ਤਾਂ ਆਪਾਂ ਨੂੰ ਸਭ ਨੂੰ ਹੀ ਪਤਾ ਆ ਵੀ ਹਾਲਾਤ ਬੜੇ ਮਾੜੇ ਹੋਏ ਪਏ ਆ। ਕੱਲ ਨੂੰ ਥੈਂਕਸਗਿਵਿੰਗ ਦਾ ਜਿਹੜਾ ਉਹ ਦਿਨ ਹੈਗਾ ਆ। ਬਹੁਤ ਸਾਰੇ ਜਿਹੜੇ ਪਰਿਵਾਰ ਆ ਉਹਨਾਂ ਨੇ ਇਕੱਠਿਆਂ ਹੋਣਾ ਆ। ਬਹੁਤ ਸਾਰੇ ਲੋਕਾਂ ਨੇ ਟਰੈਵਲ ਕਰਨਾ ਹੈ। ਕੋਈ ਜਿਹੜੇ ਆ 에ਅਰਲਾਈਨਸ ਦੇ ਨਾਲ ਕਰਨਗੇ, ਕੋਈ ਬਾਏ ਰੋਡ ਜਿਹੜਾ ਆ ਉਹ ਜਾਵੇਗਾ। ਧਿਆਨ ਦੇ ਨਾਲ ਜਾਇਓ। ਡਰਿੰਕਿੰਗ ਐਂਡ ਡਰਾਈਵਿੰਗ ਵਾਲਾ ਕੰਮ ਬਿਲਕੁਲ ਨਹੀਂ ਜਿਹੜਾ ਉਹ ਹੋਣਾ ਚਾਹੀਦਾ, ਕਰਨਾ ਚਾਹੀਦਾ। ਤੇ ਜਿੱਦਾਂ ਕਹਿੰਦੇ ਹੁੰਦੇ ਵੀ ਸੂਰਜ ਢਲਣ ਤੋਂ ਬਾਅਦ ਦੇ ਵਿੱਚ ਗਰੇਜ ਹੀ ਕਰੋ ਜਿਹੜਾ ਡਰਾਈਵ ਕਰਨ ਦਾ ਵੀ, ਕਿਉਂਕਿ ਸ਼ਦਾਈ ਲੋਕ ਫਿਰ ਵੀ ਹੈਗੇ ਨੇ ਇਸ ਦੁਨੀਆ ਦੇ ਉੱਤੇ ਜਿਨ੍ਹਾਂ ਨੇ ਜਿਹੜੇ ਡਰਿੰਕ ਕਰਕੇ ਵੀ ਨਸ਼ੇ ਦੇ ਵਿੱਚ ਜਿਹੜੇ ਉਹ ਡਰਾਈਵ ਇਕੱਲਾ ਡਰਿੰਕ ਹੀ ਨਹੀਂ, ਹੁਣ ਤਾਂ ਹਾਈ ਹੋ ਕੇ ਮਰਵਾਨਾ ਆ, ਹੋਰ ਕਈ ਜਿਹੜੇ ਨਸ਼ੇ ਆ ਉਸ ਦੇ ਨਾਲ ਜੁੜ ਕੇ ਜਿਹੜੇ ਲੋਕ ਆ ਉਹ ਡਰਾਈਵ ਕਰ ਸਕਦੇ ਨੇ। ਸੋ ਪਲੀਜ਼ ਜਿਹੜਾ ਉਹ ਬਚ ਕੇ ਜਿਹੜਾ ਰਹੋ, ਪਰਿਵਾਰ ਦੇ ਨਾਲ ਸੁੱਖੀ ਸਾਂਦੀ ਜਿਹੜੇ ਇਸ ਸਮੇਂ ਨੂੰ ਜਿਹੜਾ ਉਹ ਤੁਸੀਂ ਬਤੀਤ ਕਰੋ। ਬਹੁਤਾਤ ਦੇ ਵਿੱਚ ਛੁੱਟੀ ਜਿਹੜੀ ਹੈਗੀ ਆ, ਤੇ ਜਿਹੜੇ ਫ੍ਰੈਜ਼ਨੋ ਦੇ ਇਰਦ ਗਿਰਦ ਲੋਕ ਰਹਿੰਦੇ ਆ, ਅਸੀਂ ਉਹਨਾਂ ਨੂੰ ਆਪਾਂ ਜ਼ਰੂਰ ਬੇਨਤੀ ਕਰਦੇ ਹਾਂ ਜਿਹੜੇ ਦੂਰ ਨੇੜੇ ਵੀ ਆ ਵੀ ਛੁੱਟੀ ਦਾ ਦਿਨ ਹੈਗਾ ਤੇ ਜਿਹੜੀ ਇੱਥੇ ਐਗਜ਼ੀਬਿਸ਼ਨ ਲੱਗੀ ਆ ਆਪਣੇ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਜ਼ਨੋ ਸਟੂਡੀਓ ਕੰਪਲੈਕਸ ਦੇ ਵਿੱਚ 2125 ਨਾਰਥ ਬਾਰਟਨ ਐਵੀਨਿਊ। ਸੁਖਪ੍ਰੀਤ ਸਿੰਘ ਜਿਹੜੇ ਆਰਟਿਸਟ ਆ ਉਹਨਾਂ ਦੇ ਨਾਲ ਜਿਹੜੀ ਆ ਉਹਨਾਂ ਦੀ ਜਿਹੜੀ ਐਗਜ਼ੀਬਿਸ਼ਨ ਲੱਗੀ, ਆਰਟ ਐਗਜ਼ੀਬਿਸ਼ਨ, ਉਸ ਨੂੰ ਆ ਕੇ ਜਿਹੜਾ ਉਹ ਤੁਸੀਂ ਜ਼ਰੂਰ ਦੇਖੋ। ਤੇ ਅੱਜ ਵੀ ਦੂਰੋਂ ਨੇੜਿਓਂ ਜਿਹੜੀਆਂ ਸੰਗਤਾਂ ਉਹਨਾਂ ਨੇ ਆ ਕੇ ਇਸ ਐਗਜ਼ੀਬਿਸ਼ਨ ਦਾ ਆਨੰਦ ਮਾਣਿਆ ਸੀਗਾ। ਸੋ ਆਪਾਂ ਫਿਰ ਜਿਹੜੇ ਇਹੀ ਬੇਨਤੀ ਕਰਦੇ ਹਾਂ ਵੀ ਜ਼ਰੂਰ ਹੁਮ-ਹੁਮਾ ਕੇ ਇਸ ਐਗਜ਼ੀਬਿਸ਼ਨ ਨੂੰ ਜੀ। ਦੇਖੋ। ਇੱਕ ਯੂਐਸ ਡਾਲਰ ਦੀ ਕੀਮਤ ਜੇ ਦੱਸਦੀ ਜਾਈਏ, ਕੈਨੇਡਾ ਦੇ $1.27 ਦੇ ਬਰਾਬਰ ਰਹੀ ਹੈ, ਤੇ ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 74 ਰੁਪਏ 63 ਪੈਸੇ ਦੇ ਬਰਾਬਰ ਰਹੀ ਹੈ। ਜੀ ਡਾਓ ਜੋਨਸ ਅੱਜ 9 ਪੁਆਇੰਟ ਡਿੱਗਾ 35,804 ਤੇ ਬੰਦ ਹੋਇਆ। S&P ਦੇ ਵਿੱਚ 11 ਪੁਆਇੰਟ ਵਧੇ 4701 ਤੇ ਬੰਦ ਹੋਇਆ। ਨੈਸਡੈਕ 70 ਪੁਆਇੰਟ ਵਧਿਆ 15,845 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1792 ਪ੍ਰਤੀ ਆਉਂਸ ਜਿਹੜਾ ਉਹ ਹੋ ਰਿਹਾ। 10 ਈਅਰ ਯੀਲਡ 1.64% ਰਹੀ ਤੇ ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ ਦੀ ਕੀਮਤ 47,801 ਤੇ ਰਹੀ। ਜੀ। ਤੇ ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ।